बेशक मैं नवा आ, बेशक मैं कमजोर है, बेशक तुम समझो भी सब तो मैं वो है, लेकिन मैं ਤੁਹਾਨੂੰ ਸਿੱਧਾ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਦੱਸੋ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ? ਸਿੱਧਾ ਜਵਾਬ ਦਿਓ ਯਾਰ ਉਹ ਬੈਠ ਕੇ ਗੱਲ ਹੋ ਰਹੀ ਸੀ ਨਾ, ਪੁੱਛ ਰਹੇ ਆ ਬੈਠ ਕੇ ਅਸੀਂ 13 ਮਹੀਨੇ ਉਹ ਜਿਹੜੇ ਮੈਂ ਆਪ ਉੱਥੇ ਦੇਖੇ ਹਾਂਜੀ ਅੱਖਾਂ ਨਾਲ, ਉਹ ਇੱਕ ਕੁਦਰਤ ਨੇ, ਮਾਲਿਕ ਨੇ, ਗੁਰੂ ਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ। ਜਵਾਬ ਨਹੀਂ ਦੇ ਸਕਦੇ। ਮੁਰਦਾਬਾਦ 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 ਜਵਾਬ ਨਹੀਂ ਦੋ, ਜਵਾਬ ਦਿਓ ਫਿਰ। ਜਵਾਬ ਦਿਓ ਜਵਾਬ ਦਿਓ ਜਵਾਬ। ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ। ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ, ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ, ਪੁਰਾਣੇ ਹੋ ਗਏ ਸੀ ਤਿੰਨ ਤੋਂ ਬਾਅਦ। ਅੱਛਾ ਇਹ ਪਹਿਲੀ ਗੱਲ ਤਾਂ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ। ਸਾਨੂੰ ਇਹ ਦੱਸੋ ਜੀ ਸ਼ੁਭ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ? ਜਵਾਬ ਸੁਣ ਲਓ। ਸ਼ੁਭ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ? ਮੈਂ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ। ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਕਿਸੇ ਦਾ ਵੀ ਬੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰਿਆਂ ਨੂੰ ਤਕਲੀਫ ਹੈ। ਨਾ ਤੁਹਾਨੂੰ ਹੱਕ ਹੈ ਕਿਸੇ ਦੀ ਜਾਨ ਲੈਣ ਦਾ, ਨਾ ਕਿਸੇ ਨਹੀਂ ਸਰ ਤੁਸੀਂ ਇਹ ਦੱਸੋ ਵੀ ਮਨੋਹਰ ਲਾਲ ਨਹੀਂ ਕਿਹੜੇ ਕਿਉਂ ਮਨੋਹਰ ਲਾਲ ਖੱਟਰ ਹੈ ਨਹੀਂ? ਮੈਨੂੰ ਇਹ ਦੱਸੋ ਮਨੋਹਰ ਲਾਲ। ਅੱਛਾ ਫਿਰ ਇਹ ਦੱਸੋ, ਅੱਛਾ ਇਹ ਦੱਸੋ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱਗ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ। ਮੈਂ ਕਿਹਾ ਮੇਰੇ ਪੁੱਤ, ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ, ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ, ਖਾੜੇ ਵੀ ਬੇਟੇ ਮੈਂ ਕਰਜ਼ਦਾਰ ਆ, ਮੈਂ ਕਰਜ਼ਦਾਰ ਆ, ਮੈਂ ਤਾਂ ਜਾਣਾ। ਤੇ ਨੂਨ ਸਿੱਟਣ ਆ ਰਹੇ ਹੋ ਸਰ ਤੁਸੀਂ ਜਵਾਬ ਦਿਓ। ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ। ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਮਰਤਾ ਨਾਲ ਜਾਣਾ। ਨਹੀਂ ਅਸੀਂ ਨਿਮਰਤਾ ਨਾਲ ਗਏ ਸੀਗੇ ਜੀ, ਅਸੀਂ ਹੁੱਲੜਨੀਬਾਜ਼ੀ ਕੀਤੀ। ਅਸੀਂ 13 ਮਹੀਨੇ ਫਿਰ ਵੀ ਕਿਉਂ ਜਾਂਦੇ? 13 ਮਹੀਨੇ ਦਿੱਲੀ ਦੇ ਵਿੱਚ ਰਹੇ। ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ, ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ, ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਜਾ ਕੇ ਕੀ ਹੋਊਗਾ? ਇਹ ਤੂੰ ਸ਼ਾਂਤੀ ਵਾਲਾ ਮਿਲਣਾ। 13 ਮਹੀਨੇ ਉਹ ਜਿਹੜੇ ਮੈਂ ਆਪ ਉੱਥੇ ਦੇਖੇ ਆ ਹਾਂਜੀ। ਆਪਣੀਆਂ ਅੱਖਾਂ ਨਾਲ, ਉਹ ਇੱਕ ਕੁਦਰਤ ਨੇ, ਮਾਲਿਕ ਨੇ, ਗੁਰੂ ਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ। ਜਵਾਬ ਨਹੀਂ ਦੇ ਸਕਦੇ। ਮੁਰਦਾਬਾਦ 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 ਜਵਾਬ ਨਹੀਂ ਦੋ, ਜਵਾਬ ਦਿਓ ਫਿਰ। ਜਵਾਬ ਦਿਓ ਜਵਾਬ ਦਿਓ ਜਵਾਬ। ਸਾਨੂੰ ਕਿਉਂ ਰੋਕਿਆ? ਇਹ ਗੱਲ ਦਾ ਜਵਾਬ ਦਿਓ। ਇਸ ਗੱਲ ਦਾ ਜਵਾਬ ਇਹ ਆ, ਹਾਂਜੀ ਇੱਕ ਮਿੰਟ ਚੁੱਪ 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 ਦੱਸੋ। ਇਸ ਗੱਲ ਦਾ ਇਹ ਹੈ ਜਵਾਬ ਕਿ ਜੇ ਤੁਹਾਨੂੰ ਹੁਕੂਮਤ ਤਾਈ ਜਾਂ ਕਿਸੇ ਤਾਈ ਇਤਰਾਜ਼ ਆ, ਹਾਂਜੀ ਹੰਸਰਾਜ ਹੰਸ ਤੁਹਾਨੂੰ ਜਵਾਬ ਦੇ ਰਿਹਾ ਨਾ, ਤੁਹਾਡਾ ਬੱਚਾ ਇੱਥੇ ਕਿਹਾ ਨਾ। ਹਾਂਜੀ ਦੱਸੋ ਦੱਸੋ। ਮੈਂ ਉਦੋਂ ਅਜੇ ਚੁਣਿਆ ਹੀ ਸੀ, ਨਵਾਂ ਸੀ। ਮੈਨੂੰ ਬਾਅਦ ਚ ਜਦੋਂ ਫਰਜ਼ ਕਰ ਲਓ ਮੇਰੇ ਕੋਲ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ, ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ। ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ, ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ, ਪੁਰਾਣੇ ਹੋ ਗਏ ਸੀ ਤਿੰਨ ਤੋਂ ਬਾਅਦ। ਅੱਛਾ ਇਹ ਪਹਿਲੀ ਗੱਲ ਤਾਂ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ। ਸਾਨੂੰ ਇਹ ਦੱਸੋ ਜੀ ਸ਼ੁਭ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ? ਜਵਾਬ ਸੁਣ ਲਓ। ਸ਼ੁਭ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ? ਮੈਂ ਹਫ਼ਤੇ ਬਾਅਦ ਆਇਆ ਸੀ ਜਲੰਧਰ, ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਕੱਢ ਕੇ ਸਾਰਾ ਜ਼ਮਾਨਾ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ? ਮੈਂ ਕਿਹਾ ਸੀ ਕਿ ਮੈਂ ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸੁਨਿਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ, ਬੇਸ਼ੱਕ ਮੈਂ ਕਮਜ਼ੋਰ ਆ, ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਹੈ, ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ? ਸਿੱਧਾ ਜਵਾਬ ਦਿਓ। ਯਾਰ ਉਹ ਬੈਠ ਕੇ ਗੱਲ ਹੋ ਰਹੀ ਸੀ ਨਾ, ਪੁੱਛ ਰਹੇ ਆ ਬੈਠ ਕੇ ਅਸੀਂ ਛੱਡਿਆ ਬੈਠੇ ਰਹੇ। ਇੱਕ ਸੰਧੂ ਸਿੰਘ ਸੀਗੇ ਰੋੜਕੇ ਵਾਲੇ, ਇੱਕ ਰਾਜੇਵਾਲ ਸੀਗੇ, ਉਹਨਾਂ ਨੇ ਮੈਨੂੰ 5 ਨਾਂ ਦਿੱਤੇ ਸਾਹਿਬ ਜੀ। 5 ਨਾਂ ਭਾਜੀ, ਬਾਈ ਜੀ ਸੁਣ ਲਓ, 5 ਨਾਂ ਦਿੱਤੇ ਸੀ। 6ਵੀਂ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ। ਮੈਨੂੰ ਮੇਰੇ ਮੋਬਾਈਲ ਚ ਹੈਗੇ ਆ, ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ ਚ ਛਾਪ ਦਊਂਗਾ। ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ, ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ। ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੋਮਰ ਸਾਹਿਬ ਨਾਲ, ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੁਝ ਪੱਟੀ ਕਰਾਈ ਤੁਸੀਂ ਉਹਨਾਂ ਦਿਨਾਂ ਦੀ, ਜਦੋਂ ਪਹਿਲਾਂ ਦਿਨਾਂ ਦੀ ਜਿਹਨਾਂ ਦਿਨਾਂ ਦੀ ਅਸੀਂ 3 ਮਹੀਨੇ ਪਹਿਲਾਂ ਜਿਹੜਾ ਹੁਣ ਅੱਛਾ ਗੱਡੇ ਤੇ ਜੋ ਮੈਂ ਪਹਿਲਾਂ ਕੀਤਾ। ਛੱਡੋ ਜੀ, ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਛੱਡੋ ਕਿਉਂ, ਉਹਦੇ ਨਾਲ ਰਿਲੇਟਡ ਆ। ਚਲੋ ਦੱਸੋ। ਅੱਛਾ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ, ਇਹਨਾਂ ਨੇ ਕਿਹਾ ਜੀ ਵਿੱਚ ਤਾਂ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ। ਮੈਂ ਕਿਹਾ ਜੀ ਬਿਲਕੁਲ ਤੁਹਾਡਾ ਮੀਟਿੰਗ ਹੋਏਗੀ, ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ। ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ, ਸਾਰੀਆਂ ਏਜੰਸੀ ਚੈੱਕ ਕਰਦੀਆਂ।
ਮੈਂ ਕਿਹਾ ਮੈਨੂੰ ਕੁਐਸਚਨ ਕਰ ਦੋ ਲੋਕਾਂ ਵਾਸਤੇ ਟਾਈਮ ਹੈ ਨਹੀਂ ਮਾੜਾ ਮੋਟਾ ਸਿਸਟਮ ਤਾਂ ਹੁੰਦਾ ਇੱਕਦਮ ਥੋੜੀ ਮਿਲਦਾ ਡੀਸੀ ਨਹੀਂ ਮਿਲਦਾ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪੁੱਛਿਆ ਉਹ ਗੱਲ ਵੱਖਰੀ ਆ ਵੀ ਜਾਣ ਤੋਂ ਰੋਕਣਾ ਉਹ ਭਰਾ ਮੇਰਾ ਜਿਹੜਾ ਮੇਰਾ ਕਰੈਕਟਰ ਆ ਮੈਂ ਆਪਣੇ ਜਵਾਬ ਦੇ ਸਕਦਾ ਆਪਦਾ ਕਰੈਕਟਰ ਲੈ ਤੁਸੀਂ ਆਪਦਾ ਜਵਾਬ ਮੈਂ ਤੁਹਾਨੂੰ ਹਮੇਸ਼ਾ ਜੁੜਿਆ ਰਿਹਾ ਹਮਦਰਦ ਕਿ ਨਹੀਂ ਜਾ ਸਕਦੇ ਬਕਾਇਆ ਜਾ ਸਕਦੇ ਆ ਜਾਂ ਗੱਲਬਾਤ ਕਹਿ ਰਹੇ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਕਿਸੇ ਦਾ ਵੀ ਬੱਚਾ ਕਾਲਜੇ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਜੀ ਤਕਲੀਫ ਨਾਲ ਦੀ ਗੱਲ ਮਾਰੀਆਂ ਕਿਉਂ ਉਹਦੀ ਇਨਕੁਆਇਰੀ ਹੋ ਰਹੀ ਹੈ ਡਾਇਰੈਕਟ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਬੁਰੀ ਗੱਲ ਹੈ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਕਾਤਲ ਜਿਹਨੇ ਗੋਲੀ ਮਾਰੀ ਉਹਨੂੰ ਮੰਗਦਾ ਉਹ ਗਵਰਨਮੈਂਟ ਦਾ ਅਧਿਕਾਰੀ ਹੋਊਗਾ ਵੀ ਇਹਦਾ ਜਿਹੜਾ ਹੈਗਾ ਜ਼ਿੰਮੇਵਾਰ ਮੁੱਖ ਮੰਤਰੀ ਬਾਦਲ ਮਾਤਾ ਸੀ ਨਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਮੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਸ਼ੁਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੈ ਕਿ ਨਹੀਂ ਹਾਂ ਜਾਂ ਨਾ ਜਿਹਨੇ ਵੀ ਮਾਰਿਆ ਗੁਨਾਹਗਾਰ ਨਹੀਂ ਉਹਦੇ ਇਸ਼ਾਰੇ ਤੇ ਚੱਲਿਆ ਕਿਤੇ ਨਾ ਲੈ ਕੇ ਦੱਸੋ ਨਹੀਂ ਸ਼ੁਭ ਕਰਨ ਨੂੰ ਕਤਲ ਕਰਨ ਵਾਲਾ ਮਨੋਹਰ ਲਾਲ ਖੱਟਰ ਹੈ ਕਿ ਨਹੀਂ ਜ਼ਿੰਮੇਵਾਰ ਮਨੋਹਰ ਲਾਲ ਖੱਟਰ ਹੈ ਕਿ ਨਹੀਂ ਜਿੱਥੇ ਵੀ ਕੋਈ ਨਾ ਤੁਹਾਨੂੰ ਹੱਕ ਹੈ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਸਰ ਤੁਸੀਂ ਇਹ ਦੱਸੋ ਵੀ ਮਨੋਹਰ ਲਾਲ ਨਹੀਂ ਕਿਹੜੇ ਕਿਉਂ ਮਨੋਹਰ ਲਾਲ ਖੱਟਰ ਹੈ ਨਹੀਂ ਮੈਨੂੰ ਇਹ ਦੱਸੋ ਮਨੋਹਰ ਲਾਲ ਅੱਛਾ ਫਿਰ ਇਹ ਦੱਸੋ ਅੱਛਾ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾਂ ਯੂਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸੇ ਜੰਗ ਚ ਯੂਨੀਫਾਰਮ ਤੋਂ ਬਿਨਾਂ ਜੰਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਸੀ ਉੱਥੇ ਟਰੈਕਟਰ ਕਿਉਂ ਤੋੜੇਗੇ ਆਪਣੀ ਗੱਲ ਕਰ ਸਕਦਾ ਉਹਦਾ ਸਰ ਤੁਸੀਂ ਆਇਆ ਕਰੋ ਮੇਰੀ ਗੱਲ ਸੁਣੋ ਇੱਕ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਅਸੀਂ ਸੋਥੋਂ ਸਵਾਲ ਨਹੀਂ ਕਰਦੇ ਤੁਸੀਂ ਸੋਥੋਂ ਸਵਾਲ ਤਾਂ ਹੁੰਦੇ ਆ ਤੁਸੀਂ ਬੀਜੇਪੀ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਹਰ ਲਾਲ ਖੱਟਰ ਕਾਤਲ ਹੈ ਕਿ ਨਹੀਂ ਤੁਸੀਂ ਬੀਜੇਪੀ ਤੇ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਗੋਲੀਆਂ ਮਾਰੀਆਂ ਸਾਡਾ ਜੋ ਉਹਨਾਂ ਨੇ ਚੰਗਾ ਕੀਤਾ ਤੁਸੀਂ ਦੱਸੋ ਮਾੜੀ ਕੀਤਾ ਨਹੀਂ ਉਹ ਫਰਜ਼ ਨਹੀਂ ਸੀ ਚੰਗਾ ਕਰਨਾ ਫਰਜ਼ ਨਹੀਂ ਚੰਗਾ ਕੀਤਾ ਮੇਰੀ ਗੱਲ ਸੁਣੋ ਮੇਰੀ ਓ ਯਾਰ ਵੇਖੋ ਸਾਹਿਬ ਮੇਰੀ ਗੱਲ ਸੁਣੋ ਨਹੀਂ ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾਜ ਜਾਣਦੇ ਅਸੀਂ ਸਵਾਲ ਕਰ ਰਹੇ ਹਾਂ ਜਾਣ ਬਾਰੇ ਇਸ਼ਾਰੇ ਨਾ ਕਰੋ ਤੁਸੀਂ ਬਸ ਮੇਰੀ ਇਹ ਗੱਲ ਦਾ ਜਵਾਬ ਦਿਓ ਉਹ ਤੁਸੀਂ ਸਾਡੇ ਮੇਰੀ ਗੱਲ ਸੁਣੋ ਮੈਨੂੰ ਗੱਲ ਸੁਣੋ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਉਹ ਭਾਈ ਸਾਹਿਬ ਆਰਡਰ ਸੀਐਮ ਤੇ ਨਾ ਆਰਡਰ ਕਿਵੇਂ ਹੋ ਜੂ ਹੁਣ ਦੱਸੋ ਕਾਤਲ ਹੈ ਕਿ ਨਹੀਂ ਜਿਹਨੇ ਵੀ ਆਰਡਰ ਖੱਟਰ ਨੇ ਪਰ ਖੱਟਰ ਨਹੀਂ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਚ ਮੈਨੂੰ ਇਹ ਦੱਸੋ ਜੀ